जी का खालसा वाहिगुरू जी की फतेह। मैं तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। थैंक यू सो मच। जी डॉक्टर साहब, आज 31 अगस्त 2015 15 ਭਾਦੂ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਕੁਝ ਅਹਿਮ ਘਟਨਾਵਾਂ ਨਾਲ। ਦੇਖੋ 31 ਅਗਸਤ ਸ਼ਬਦ ਹੀ ਜਿਹੜਾ ਪਿਛਲੇ 20 ਸਾਲ ਤੋਂ ਹਰ ਪੰਥ ਪ੍ਰਸਤ ਸਿੱਖ ਦੇ ਦਿਲ ਤੇ ਉਕਰਿਆ ਹੋਇਆ ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਅੱਜ ਤੋਂ ਠੀਕ 20 ਸਾਲ ਪਹਿਲਾਂ 31 ਅਗਸਤ 1995 ਨੂੰ ਚੰਡੀਗੜ੍ਹ ਸੈਕਟਰੀਏਟ ਦੇ ਬਾਹਰ ਇੱਕ ਉਹ ਦੁਸ਼ਟ ਉਹ ਜ਼ਾਲਮ ਜਿਸ ਨੂੰ ਉਸ ਦੇ ਜਿਹੜੇ ਝੋਲੀ ਚੁੱਕ ਨੇ ਉਹਨਾਂ ਨੇ ਗੁਰੂ ਨਾਨਕ ਦਾ ਅਵਤਾਰ, ਰਾਮਚੰਦਰ ਜੀ ਦਾ ਅਵਤਾਰ ਤੇ ਹੋਰ ਪਤਾ ਨਹੀਂ ਕੀ ਕੀ ਲਕਬ ਜਿਹੜੇ ਨੇ ਉਸ ਦੇ ਨਾਲ ਉਹਨੂੰ ਸੰਬੋਧਨ ਕਰਦੇ ਸਨ। ਜਿਸ ਬੇਨਤੇ KP ਗਿੱਲ ਦੀ ਜੋੜੀ ਨੇ ਪੰਜਾਬ ਦੇ ਵਿੱਚ 1992 ਜਦੋਂ ਕਿ ਫਰਵਰੀ 92 ਦੀਆਂ ਚੋਣਾਂ ਤੋਂ ਬਾਅਦ ਉਹ ਪਾਵਰ ਦੇ ਵਿੱਚ ਆਇਆ ਤੇ ਜਿਸ ਦਿਨ ਉਸ ਦਾ ਖਾਤਮਾ ਹੋਇਆ, ਇਸ ਸਮੇਂ ਦੌਰਾਨ ਇੱਕ ਅੰਦਾਜ਼ੇ ਮੁਤਾਬਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਜੀ। ਜਿਹੜਾ ਬੜੇ ਹੰਕਾਰ ਔਰ ਦਾਅਵੇ ਨਾਲ ਕਹਿੰਦਾ ਸੀ ਕਿ ਮੈਂ ਪੰਜਾਬ ਚੋਂ ਅੱਤਵਾਦ ਦੀ, ਦਹਿਸ਼ਤਗਰਦੀ ਦੀ, ਖਾਲਿਸਤਾਨ ਦੀ ਜੜ ਪੁੱਟ ਦਿੱਤੀ ਹੈ ਤੇ ਸਦੀਆਂ ਤੱਕ ਇੱਥੇ ਹੁਣ ਕੋਈ ਆਵਾਜ਼ ਇਸ ਕਿਸਮ ਦੀ ਸੁਣਾਈ ਨਹੀਂ ਦੇਗੀ। ਸੋ ਇਹ ਬਹਾਦਰ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਹਿੱਸੇ ਆਇਆ ਕਿ ਉਹਨਾਂ ਨੇ ਆਪਣੀ ਸ਼ਹਾਦਤ ਦੇ ਕੇ ਹੋਰ ਹਜ਼ਾਰਾਂ ਜਿਹੜੇ ਉਸ ਨੇ ਅਗਲੇ 2-2.5 ਸਾਲ ਦੀ ਟਰਮ ਦੇ ਵਿੱਚ ਮਾਰਨੇ ਸੀ ਕਿਉਂਕਿ 5 ਸਾਲ ਦੀ ਟਰਮ ਹੁੰਦੀ ਹੈ ਜੀ, ਉਹਨਾਂ ਦੀ ਜਾਨ ਬਚਾਈ, ਉਹਨਾਂ ਨੂੰ ਸੁਰੱਖਿਅਤ ਕੀਤਾ। ਬੇਸ਼ੱਕ ਉਸ ਨੇ ਆਪਣੀ ਜ਼ਿੰਦਗੀ ਕੁਰਬਾਨ ਕੀਤੀ। ਔਰ ਕੱਲ ਵੀ ਹਮਸਫਰ ਰੇਡੀਓ ਪ੍ਰੋਗਰਾਮ ਦੇ ਉੱਤੇ ਉਦਮ ਪ੍ਰੋਗਰਾਮ ਹੁੰਦਾ ਹੈ, ਐਤਵਾਰ 1 ਘੰਟੇ ਦਾ ਮੇਰਾ ਟਾਕ ਸ਼ੋ ਹੁੰਦਾ ਹੈ 7:15 ਤੋਂ 8:15। ਉਹਦੇ 'ਚ ਵੀ ਮੈਂ ਇਹ ਗੱਲ ਹਾਈਲਾਈਟ ਕੀਤੀ ਸੀ ਔਰ ਬੜੀ ਜ਼ਰੂਰੀ ਹੈ ਇਸ ਤੋਂ ਪਹਿਲਾਂ ਕਿ ਕੋਈ ਇਹ ਕਹੇ ਕਿ ਜੀ ਅਸੀਂ ਹਿੰਸਾ ਨੂੰ ਬੜਾਵਾ ਦਿੰਦੇ ਹਾਂ ਜਾਂ ਅਸੀਂ ਕੋਈ ਦਹਿਸ਼ਤਗਰਦੀ ਦੀ ਹਮਾਇਤ ਕਰਦੇ ਹਾਂ। ਇਹ ਗੱਲ ਦੇਖਣ ਵਾਲੀ ਹੈ ਔਰ ਮੈਂ ਇਹ 2 ਦਿਨਾਂ ਦੀਆਂ ਖਬਰਾਂ ਦੇ ਹਵਾਲੇ ਨਾਲ ਹੀ ਇਹ ਦੇਖਦੇ ਹਾਂ ਕਿ ਜਿਹੜਾ ਜਰਮਨ ਦਾ ਭਾਰਤ ਦੇ ਵਿੱਚ ਐਂਬੈਸਡਰ ਹੈ ਉਸ ਨੇ ਇਹ ਕਿਹਾ ਕਿ ਜਦੋਂ 9/11 ਅਮਰੀਕਾ ਦੇ ਵਿੱਚ ਹੋਇਆ ਉਸ ਤੋਂ ਬਾਅਦ ਜਿਹੜੀਆਂ ਆਪਸ਼ਨਸ ਅਮਰੀਕਾ ਦੇਖ ਰਿਹਾ ਸੀ ਕਿ ਉਹ ਅਫਗਾਨਿਸਤਾਨ ਦੇ ਵਿੱਚ ਕਿਉਂਕਿ ਉੱਥੇ ਤਾਲਿਬਾਨ ਦੀ ਹਕੂਮਤ ਸੀ, ਮੁੱਲਾ ਉਮਰ ਔਰ ਜਿਹੜਾ ਉਸਾਮਾ ਉਸ ਦੀ ਪ੍ਰੈਜ਼ੈਂਸ ਸੀ। 3000 ਤੋਂ ਜ਼ਿਆਦਾ ਅਮਰੀਕਨ ਸਿਟੀਜ਼ਨ ਵਰਲਡ ਟ੍ਰੇਡ ਸੈਂਟਰ 'ਚ ਮਾਰੇ ਗਏ ਸੀ, ਪੈਂਟਾਗਨ 'ਚ ਮਾਰੇ ਗਏ ਸੀ। ਸੋ ਉਹਨਾਂ ਨੇ ਇਹ ਫੈਸਲਾ ਲਿਆ ਸੀ ਕਿ ਜਿਹੜੇ ਫੈਸਲੇ ਲਏ ਉਹਨਾਂ 'ਚ ਕਿ ਵੀ ਆਪਸ਼ਨ ਸੀ ਕਿ ਕਾਬਲ ਨੂੰ ਨਿਊਕ ਕਰ ਦਿੱਤਾ ਜਾਏ। ਮਤਲਬ ਇਹ ਹੈ ਕਿ ਨਿਊਕਲੀਅਰ ਬੰਬਸ ਦੇ ਨਾਲ ਉਡਾ ਦਿੱਤਾ ਜਾਏ ਸਾਰਿਆਂ ਨੂੰ ਜੀ। ਸੋ ਹੁਣ ਜ਼ਾਹਰ ਹੈ ਕਿ ਇੱਕ ਪਾਸੇ ਅਸੀਂ ਇਹੋ ਜਿਹਾ ਵਰਤਾਰਾ ਦੇਖਦੇ ਹਾਂ ਜਿਹਨੂੰ ਰਿਵੈਂਜ ਕਿਹਾ ਜਾਂਦਾ, ਫਿਰ ਅਸੀਂ ਉਸੇ ਹਵਾਲੇ ਨਾਲ ਦੇਖਦੇ ਹਾਂ ਕਿ ਜੇ ਅਮਰੀਕਾ ਨੇ ਇਰਾਕ ਦੇ ਉੱਤੇ ਹਮਲਾ ਕੀਤਾ ਫੁੱਲ ਸਕੇਲ, ਜਿੱਥੇ ਅੱਜ ਵੀ ਜਿਹੜਾ ਹੈ ਉੱਥੇ ਕਿੰਨੀ ਅਨਸਰਟਨਟੀ ਹੈ, ਇਰਾਕ ਹਿੱਲਿਆ, ਸੀਰੀਆ ਹਿੱਲਿਆ, ISIS ਆਈ, ਹੁਣ ਇੱਕ ਨਵਾਂ ਕੰਬੀਨੇਸ਼ਨ ਉੱਥੇ ਜਿਹੜਾ ਹੈ ਇੱਕ ਸਿਵਲ ਵਾਰ ਵਰਗੀ ਸਿਚੁਏਸ਼ਨ, ਟਰਕੀ ਵੀ ਇਨਵੋਲਵ ਹੋ ਗਿਆ। ਸੋ ਉਹਦੇ ਲਈ ਕੀ ਇਸਤੇਮਾਲ ਕੀਤਾ ਗਿਆ ਆਰਗੂਮੈਂਟ ਕਿ ਜੀ ਸਦਾਮ ਹੁਸੈਨ ਕੋਲ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ ਔਰ ਜੇ ਅਸੀਂ ਪ੍ਰੀਐਂਪਟ ਸਟ੍ਰਾਈਕ ਨਾ ਕੀਤਾ, ਇਹਨੂੰ ਪ੍ਰੀਐਂਪਟ ਸਟ੍ਰਾਈਕ ਦੇ ਨਾਂ ਥੱਲੇ ਕਿ ਉਸ ਤੋਂ ਪਹਿਲਾਂ ਕਿ ਉਹ ਕੋਈ ਹੋਰ ਅੱਗੋਂ ਡੈਮੇਜ ਕਰੇ ਜਾਂ ਉਹ ਡੈਮੇਜ ਕਰੇ, ਅਸੀਂ ਉਸ ਦਾ ਜਿਹੜਾ ਘੋਗਾ ਚਿੱਤ ਕਰ ਦਈਏ। ਹੁਣ ਜ਼ਾਹਰ ਹੈ ਕਿ ਜੇ ਅਮਰੀਕਾ ਦਾ ਇਰਾਕ ਦੇ ਉੱਤੇ ਹਮਲਾ ਇਸ ਬਿਨਾਂ ਦੇ ਉੱਤੇ ਜਸਟੀਫਾਈ ਕੀਤਾ ਜਾਂਦਾ ਹੈ, ਜੇ ਕਾਬਲ ਨੂੰ ਨਿਊਕ ਕਰਨ ਦੀ ਪਲਾਨ ਵੀ ਅਮਰੀਕਾ ਦੇ ਤੇ ਸੀ ਕਿ ਜੀ ਉਸ ਤੋਂ ਪਹਿਲਾਂ ਕਿ ਉਹ ਅੱਗੋਂ ਡਿਸਟਰੋਏ ਕਰਨ, ਭਾਵੇਂ ਲੱਖਾਂ ਮਾਰਨੇ ਵੀ ਪੈਂਦੇ ਨੇ ਇਨੋਸੈਂਟ, ਉਹ ਵੀ ਮਾਰ ਮੁਕਾ ਦਿੱਤਾ ਜਾਏ। ਔਰ ਜੇ ਅਸੀਂ ਯਹੂਦੀਆਂ ਦੇ ਹਵਾਲੇ ਨਾਲ ਗੱਲ ਕਰੀਏ ਜਿਨ੍ਹਾਂ ਦਾ ਅੱਜ ਇੱਕ ਵੱਡਾ ਹਿੱਸਾ ਇੰਡੀਆ ਦਾ ਮਿੱਤਰ ਬਣਿਆ ਹੋਇਆ, ਕਿ ਹਿਟਲਰ ਦਾ ਮਾਰਿਆ ਜਾਣਾ, ਭਾਵੇਂ ਉਹਨੇ ਸੁਸਾਈਡ ਕੀਤਾ ਜਾਂ ਕਰਵਾਇਆ ਗਿਆ, ਇੱਕ ਵੱਖਰੀ ਕਹਾਣੀ ਹੈ। ਉਸ ਨੇ ਉਹਨਾਂ ਨੂੰ ਕਿੰਨਾ ਚੈਨ ਦਿੱਤਾ, ਕਿੰਨਾ ਸਕੂਨ ਦਿੱਤਾ। ਸੋ ਅਸੀਂ ਜਦੋਂ ਇਸ 31 ਅਗਸਤ 1995 ਦੇ ਵਾਕਿਆ ਨੂੰ ਦੇਖਦੇ ਹਾਂ
ਤੇ ਇਸ ਦੇ ਪਿੱਛੇ ਇਹੀ ਗੱਲ ਲੁਕੀ ਹੋਈ ਹੈ ਕਿ ਜਿਸ ਤਰੀਕੇ ਨਾਲ ਸ਼ਹੀਦ ਭਾਈ ਦਿਲਾਵਰ ਸਿੰਘ, ਭਾਈ ਬਲਵੰਤ ਸਿੰਘ ਰਾਜੋਆਣਾ, ਜਿਨ੍ਹਾਂ ਦੋਨਾਂ ਨੇ ਟੌਸ ਪਾਇਆ, ਇਹ ਵੀ ਗੱਲ ਬੜੀ ਯੂਨੀਕ ਹੈ। ਜਦੋਂ ਅਸੀਂ ਕੁਰਬਾਨੀਆਂ ਦੀ ਹਿਸਟਰੀ ਦੇਖਦੇ ਹਾਂ, ਇਹ ਅਫਗਾਨਾਂ ਦੇ ਇੱਕ ਜਸੂਸ ਦੇ ਹਵਾਲੇ ਨਾਲ ਅਸੀਂ ਇਤਿਹਾਸ 'ਚ ਪੜ੍ਹਿਆ ਕਿ ਜੀ ਸ਼ਾਇਦ ਮੁਲਤਾਨ ਦੀ ਜੰਗ ਸੀ ਕਿ ਜਿਹੜਾ ਤੋਪ ਹੈ ਉਹ ਉਹਦੇ ਨਾਲ ਲਗਾਤਾਰ ਗੋਲੇ ਵਰਾਏ ਜਾ ਰਹੇ ਸੀ ਤੇ ਅਚਾਨਕ ਉਸ ਦਾ ਇੱਕ ਪਹੀਆ ਟੁੱਟ ਗਿਆ ਔਰ ਜਿਹੜੀ ਕਿ ਕੰਧ ਦੇ ਵਿੱਚ, ਕਿਉਂਕਿ ਮੁਲਤਾਨ ਦਾ ਕਿਲਾ ਬੜਾ ਮਜ਼ਬੂਤ ਸੀ, ਮਗੋਰੇ ਹੋ ਰਹੇ ਸੀ, ਉਹਨਾਂ ਨੇ ਇੱਕਦਮ ਉਸ ਨੂੰ ਜਿਹੜਾ ਹੈ ਉਹ ਲਾ ਕੇ ਉਸ ਨੂੰ ਉਹਨਾਂ ਨੇ ਕਵਰ ਕਰਨਾ ਸ਼ੁਰੂ ਕਰ ਦਿੱਤਾ ਦੁਸ਼ਮਣ। ਔਰ ਜਿਹੜਾ ਕਮਾਂਡਰ ਸੀ ਉਹਨੇ ਕਿਹਾ ਕਿ ਜੀ ਜੇ ਹੁਣ ਅਸੀਂ ਨਾ ਅੰਦਰ ਪਾੜ ਪਾ ਸਕੇ, ਆਲਮੋਸਟ ਪਾੜ ਪੈਣ ਦੇ ਨੇੜੇ ਹੈ ਤੇ ਪਹੀਆ ਟੁੱਟ ਗਿਆ, ਤੇ ਜੇ ਇੱਕ ਇੱਕ ਜਵਾਨ ਆਂਦਾ ਜਾਏ ਉਸ ਦੀ ਥਾਂ ਤੇ ਪਹੀਏ ਦੀ, ਬੇਸ਼ੱਕ ਉਹ ਉੱਡ ਜਾਏਗਾ ਜਦੋਂ ਵਾਪਸ ਗੋਲਾ ਚੱਲਦਾ, ਲੇਕਿਨ ਕੁਛ ਕੁ ਗੋਲੇ ਜੇ ਦਾਗੇ ਗਏ ਤੇ ਕਿਲੇ ਦੀ ਕੰਧ ਦੇ ਵਿੱਚ ਪਾੜ ਪੈ ਜਾਏਗਾ। ਔਰ ਉਹ ਜਸੂਸ ਜਿਹੜਾ ਅਫਗਾਨ ਹੈ ਉਹ ਇਹ ਕਹਿੰਦਾ ਹੈ ਕਿ ਜੀ ਇੰਨਾ ਉਤਸ਼ਾਹ ਖਾਲਸੇ ਦੀ ਫੌਜ ਸੀ, ਜਕਾਰੇ ਛੱਡ ਕੇ ਸਿੰਘਾਂ ਨੇ ਇੰਨੀ ਲੰਬੀ ਲਾਈਨ ਲਾ ਦਿੱਤੀ, ਕਹਿੰਦਾ ਉਹ ਇੰਨਾ ਉਤਸ਼ਾਹ ਸੀ ਕਿ ਮੇਰੇ 'ਚ ਵੀ ਇਹ ਉਤਸ਼ਾਹ ਹੋ ਗਿਆ, ਸਿੱਖ ਰੂਪ 'ਚ ਘੁੰਮ ਰਿਹਾ ਹੋਏਗਾ, ਮੇਰੇ 'ਚ ਵੀ ਹੋਇਆ, ਮੈਂ ਵੀ ਲਾਈਨ 'ਚ ਲੱਗ ਗਿਆ। ਔਰ ਉਹਨੇ ਕਿਹਾ ਜੀ ਮੈਂ ਜਦੋਂ ਨੇੜੇ ਜੇ ਪਹੁੰਚਿਆ ਫਿਰ ਮੈਨੂੰ ਖਿਸਕਣ ਦਾ ਫਿਰ ਮੌਤ ਦਾ ਡਰ ਲੱਗਾ। ਔਰ ਕਹਿੰਦੇ ਕਿ ਵੀ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਕਹਿੰਦਾ ਗੋਲਾ ਚੱਲਦਾ, ਉਹ ਬੈਕ ਜਦੋਂ ਆਉਂਦੇ ਬੰਦਾ ਉੱਡ ਜਾਂਦਾ ਤੇ ਅਗਲਾ ਜਿਹੜਾ ਉਹ ਲਾਈਨ ਦੇ ਉੱਤੇ ਖੜਾ ਸੀ। ਸੋ ਅਸੀਂ ਇਹ ਇਤਿਹਾਸ ਦੇ ਵਿੱਚ ਪੜ੍ਹਿਆ ਔਰ ਸਾਡੀ ਕੁਰਬਾਨੀ ਦੀ ਭਾਵਨਾ ਨੂੰ ਦੁਸ਼ਮਣ ਨੇ ਸਲੂਟ ਕੀਤਾ। ਪਰ ਇੱਥੇ ਅਸੀਂ ਦੇਖਦੇ ਹਾਂ ਵੀ ਇਸ ਕਿਸਮ ਦਾ ਦੁਸ਼ਟ ਆਦਮੀ ਜਿਹਨੇ ਹਜ਼ਾਰਾਂ ਨੌਜਵਾਨਾਂ ਨੂੰ ਮਾਰਿਆ, ਉਸ ਦਾ ਅੰਤ ਕਰਨ ਦੇ ਲਈ ਭਾਈ ਬਲਵੰਤ ਸਿੰਘ ਰਾਜੋਆਣਾ ਔਰ ਭਾਈ ਦਿਲਾਵਰ ਸਿੰਘ ਆਪਸ ਝਗੜਦੇ ਨੇ, ਬਹਿਸਦੇ ਨੇ ਕਿ ਮੈਂ ਆਤਮਘਾਤੀ ਬੰਬਰ ਬਣਨਾ ਹੈ, ਉਹ ਕਹਿੰਦੇ ਮੈਂ ਬਣਨਾ ਹੈ। ਔਰ ਫਿਰ ਉਹਨਾਂ ਨੇ ਟੌਸ ਪਾਇਆ ਔਰ ਟੌਸ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜੇ ਨੇ ਉਹ ਸ਼ਹੀਦੀ ਤੋਂ ਵਾਂਝੇ ਰਹੇ, ਭਾਈ ਦਿਲਾਵਰ ਸਿੰਘ ਨੂੰ ਜਿਹੜਾ ਉਹ ਸ਼ਹੀਦੀ ਜਾਮ ਪੀਣ ਦਾ ਜਿਹੜਾ ਉਹ ਰੱਬੀ ਜਿਹੜਾ ਫੈਸਲਾ ਉਹਨਾਂ ਮੁਤਾਬਕ ਜਿਹੜਾ ਉਹਦੇ ਨਾਲ ਟੌਸ ਨਾਲ ਹੋਇਆ ਔਰ ਉਹ ਜਿਹੜੇ ਨੇ ਉਹਨਾਂ ਨੇ ਸ਼ਹੀਦੀ ਪਾਈ। ਸੋ ਅਸੀਂ ਇਹ ਜੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹਨਾਂ ਗੱਲਾਂ ਦੀ ਜਸਟੀਫਿਕੇਸ਼ਨ ਦੇਖਦੇ ਹਾਂ ਤੇ ਫਿਰ ਹਰ ਲਿਹਾਜ਼ ਨਾਲ ਇਹੋ ਜਿਹਾ ਬੰਦਾ ਜਿਸ ਨੇ ਬਿਨਾਂ ਕਿਸੇ ਕਾਨੂੰਨ ਦੀ ਪਰਵਾਹ ਕੀਤੇ KP ਗਿੱਲ ਨੂੰ ਐਬਸੋਲੂਟ ਪਾਵਰ ਦਿੱਤੀ, ਔਰ ਜੇ ਉਹ ਜਿਉਂਦਾ ਰਹਿੰਦਾ ਤੇ ਉਹਨੇ ਜੇ 50,000 2-2.5 ਸਾਲ ਚ ਮਾਰੇ ਸੀ ਤੇ ਇੰਨੇ ਉਹਨੇ ਹੋਰ ਮਾਰ ਦੇਣੇ ਸੀ। ਸੋ ਅਸੀਂ ਅੱਜ ਜਦੋਂ ਕਿ 20 ਸਾਲ ਪਹਿਲਾਂ ਇਸ ਘਟਨਾਕ੍ਰਮ ਨੂੰ ਯਾਦ ਕਰਦੇ ਤੇ ਫਿਰ ਅੱਜ ਵੀ ਇਵੇਂ ਹੀ ਹੈ ਜਿਵੇਂ ਘੜੀ ਦੀਆਂ ਸੂਈਆਂ ਸ਼ਾਮ ਦੇ 5 ਵਜੇ ਸੀ 31 ਅਗਸਤ ਨੂੰ ਸੈਕਟਰੀਏਟ ਦੇ ਬਾਹਰ। ਔਰ ਬੇਸ਼ੱਕ ਉਸ ਆਤਮਘਾਤੀ ਹਮਲੇ ਦੇ ਵਿੱਚ ਲਗਭਗ 17 ਬੰਦੇ ਹੋਰ ਮਾਰੇ ਗਏ, ਜਿਨ੍ਹਾਂ 'ਚ 12 ਦੇ ਕਰੀਬ ਸਿਕਿਉਰਿਟੀ ਮੈਨ ਸੀ ਜਿਹੜੇ ਪੁਲਸੀਏ, ਔਰ ਬਾਕੀ ਜਿਹੜੇ ਨੇ ਕੁਝ ਸਿਵਿਲੀਅਨ ਸੀ। ਔਰ ਅਸੀਂ ਹਮੇਸ਼ਾ ਇਹ ਸਮਝਦੇ ਹਾਂ ਵੀ ਇਹੋ ਜਿਹਾ ਜਿਹੜਾ ਡੈਮੇਜ ਹੈ, ਕੋਈ ਵੀ ਜਿਹੜਾ ਬੇਗੁਨਾਹ ਮਾਰਿਆ ਜਾਂਦਾ ਹੈ ਉਸ ਦੇ ਉੱਤੇ ਅਸੀਂ ਅਫਸੋਸ ਦਾ ਇਜ਼ਹਾਰ ਕਰਦੇ ਹਾਂ। ਪਰ ਜਿਸ ਕਿਸਮ ਦੇ ਸਿਕਿਉਰਿਟੀ ਨੈਟਵਰਕ ਦੇ ਵਿੱਚ Z ਸਿਕਿਉਰਿਟੀ 'ਚ ਜਾਂ ਜਿਹਨੂੰ Z ਸਿਕਿਉਰਿਟੀ ਉੱਤੇ ਕਹਿੰਦੇ ਨੇ ਉਹ ਵਿਚਰਦਾ ਸੀ, ਹੋਰ ਕੋਈ ਤਰੀਕਾ ਨਹੀਂ ਸੀ ਹੋ ਸਕਦਾ ਉਸ ਤੱਕ ਪਹੁੰਚ ਕਰਨ ਦਾ। ਪਹੁੰਚ ਵੀ ਕੋਈ ਪੁਲਿਸਮੈਨ ਹੀ ਕਰ ਸਕਦਾ ਸੀ। ਔਰ ਇਹ ਦੋਨੋਂ ਹੀ ਭਾਈ ਰਾਜੋਆਣਾ ਔਰ ਭਾਈ ਦਿਲਾਵਰ ਸਿੰਘ, ਇਹਨਾਂ ਦਾ ਸੰਬੰਧ ਪੰਜਾਬ ਪੁਲਿਸ ਦੇ ਨਾਲ ਹੀ ਸੀ। ਔਰ ਅਸੀਂ ਸਮਝਦੇ ਹਾਂ ਵੀ ਕਈ ਵਾਰ ਅਸੀਂ ਜਦੋਂ ਕਿਸੇ ਹਵਾਲੇ ਨਾਲ ਗੱਲ ਕਰਦੇ ਹਾਂ, ਖਾਸ ਤੌਰ ਤੇ ਪੁਲਿਸ ਦੇ ਜ਼ੁਲਮਾਂ ਦੀ ਗੱਲ ਕਰਦੇ ਹਾਂ, ਸੋ ਉਸੇ ਪੁਲਿਸ ਚੋਂ ਜਨਰਲ ਲਾਭ ਸਿੰਘ ਵਰਗੇ ਯੋਧੇ ਵੀ ਆਏ, ਖਾਲਿਸਤਾਨ ਕਮਾਂਡੋ ਫੋਰਸ ਦੇ ਜਨਰਲ, ਉਹਦੇ ਚੋਂ ਹੀ ਭਾਈ ਦਿਲਾਵਰ ਸਿੰਘ, ਭਾਈ ਰਾਜੋਆਣੇ ਵਰਗੇ ਵੀ ਆਏ। ਔਰ ਇਹ ਜਿਹੜਾ ਜਦੋਂ ਅਸੀਂ ਅੱਜ ਇਸ ਯੋਧੇ ਨੂੰ ਜਿਹੜਾ ਉਹ ਪ੍ਰਣਾਮ ਕਰ ਰਹੇ ਹਾਂ ਤੇ ਫਿਰ ਬਾਪੂ ਹਰਨੇਕ ਸਿੰਘ, ਮਾਤਾ ਸੁਰਜੀਤ ਕੌਰ, ਉਹ ਪੇਰੈਂਟਸ ਜਿਨ੍ਹਾਂ ਦੇ ਕੋਲ ਆਪਣਾ ਚੰਗਾ ਜੌਬ ਸੀ ਪੰਜਾਬ ਯੂਨੀਵਰਸਿਟੀ ਪਟਿਆਲੇ, ਜਿਨ੍ਹਾਂ ਨੇ ਇਸ ਪੁੱਤਰ ਨੂੰ ਰੇਜ਼ ਕੀਤਾ ਉਹਨਾਂ ਵੈਲਿਊਜ਼ ਦੇ ਵਿੱਚ ਕਿ ਜਿਹੜੀਆਂ ਇਹ ਸਪੋਰਟਸਮੈਨ ਸਨ ਸਾਰੇ, ਰਾਜੋਆਣਾ ਵੀ ਐਥਲੀਟ ਸੀ, ਦਿਲਾਵਰ ਸਿੰਘ ਵੀ ਇਹ ਸਪੋਰਟਸ ਦੇ ਖਾਤੇ 'ਚੋਂ ਆਏ ਹੋਏ ਸੀ। ਸੋ ਬਹੁਤ ਸਾਰੀ ਜਦੋਂ ਅਸੀਂ ਸੰਘਰਸ਼ ਦੇ ਹਵਾਲੇ ਨਾਲ ਸਪੋਰਟਸਮੈਨ ਦੀ ਕੰਟਰੀਬਿਊਸ਼ਨ ਦੇਖਦੇ ਹਾਂ, ਅਜੇ ਤੱਕ ਕੋਈ ਇਸ ਕਿਸਮ ਦੇ ਸਾਡੇ ਡੈਡੀਕੇਸ਼ਨ ਵਾਲੇ ਬੰਦੇ ਨਹੀਂ ਨੇ ਕਿ ਜਿਹੜੇ ਇਸ ਕਿਸਮ ਦੇ ਜਿਹੜੇ ਫੈਕਟਰਸ ਨੂੰ ਵੀ ਸਾਹਮਣੇ ਰੱਖਣ ਕਿ ਕਿੰਨੇ ਸਪੋਰਟਸਮੈਨ ਨੇ, ਕੋਈ ਸਪੋਰਟਸ ਕਾਲਜ ਜਲੰਧਰ ਤੋਂ, ਕੋਈ ਪਟਿਆਲੇ ਤੋਂ, NIS ਤੋਂ, ਕੋਈ ਦੂਜੇ ਨੈਸ਼ਨਲ ਲੈਵਲ ਦੇ ਪਲੇਅਰ। ਜੇ ਅਸੀਂ ਧਰਮੀ ਫੌਜੀਆਂ ਦੇ ਹਵਾਲੇ ਨਾਲ ਗੱਲ ਕਰੀਏ, ਭਾਈ ਕਾਰਜ ਸਿੰਘ ਥੰਨ ਦੇ ਕਿੰਨੇ ਨੈਸ਼ਨਲ ਚੈਂਪੀਅਨ, ਈਵਨ ਭਾਈ ਜਗਤਾਰ ਸਿੰਘ ਹਵਾਰਾ ਵਾਲੀਬਾਲ ਦਾ ਨੈਸ਼ਨਲ ਚੈਂਪੀਅਨ।
ਸੋ ਬਹੁਤ ਸਾਰੇ ਸਪੋਰਟਸਮੈਨ ਜਿਹੜੇ ਨੇ, ਜਿਹੜੇ ਕਿ ਬੜੇ ਸਪੋਰਟਸਮੈਨ ਟਰੈਕ ਦੇ ਵਿੱਚ ਹੋਣ, ਗੇਮਸ ਦੇ ਵਿੱਚ ਹੋਣ, ਸਵਿਮਿੰਗ ਦੇ ਵਿੱਚ ਹੋਣ, ਬੜੇ ਸਚਿਆਰੇ ਜਿਹੇ ਹੁੰਦੇ ਨੇ, ਉਹਨਾਂ ਨੇ ਆਪਣਾ ਟਾਰਗੇਟ ਮਿੱਥਿਆ ਹੁੰਦਾ ਔਰ ਬੜੇ ਪਲੇਨ ਉਹਨਾਂ ਦਾ ਜਿਹੜਾ ਉਹ ਸੋਚ ਹੁੰਦੀ ਹੈ, ਉਹ ਕੋਈ ਵਲਛਲ ਨਹੀਂ ਹੁੰਦਾ। ਲੇਕਿਨ ਜਦੋਂ ਕੌਮ ਦੇ ਉੱਤੇ ਭੀੜ ਬਣੀ, ਅਕਾਲ ਤਖਤ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਦੁਸ਼ਮਣ ਵੱਲੋਂ ਔਰ ਪੰਜਾਬ ਦੇ ਵਿੱਚ ਇੱਕ ਲਹੂ ਦੀ ਹਨੇਰੀ ਚੁਲਾਈ ਗਈ, ਤੇ ਫਿਰ ਇਹ ਵੀ ਨੌਜਵਾਨ ਜਿਹੜੇ ਨੇ ਇਹਨਾਂ ਨੇ ਟਰੈਕ ਛੱਡੇ, ਸਵਿਮਿੰਗ ਪੂਲ ਛੱਡੇ, ਜਿਹੜੇ ਨੇ ਜਿਮ ਛੱਡੇ, ਜਿਨ੍ਹਾਂ ਚੋਂ ਨਿਕਲ ਕੇ ਰਿੰਗਸ ਚੋਂ ਬਾਹਰ ਆ ਕੇ ਇਹਨਾਂ ਨੇ ਕੌਮ ਦੀ ਵਿਗੜੀ ਸਵਾਰਨ ਦੇ ਲਈ, ਕੌਮੀ ਖਾਲਿਸਤਾਨ ਦੇ ਲਈ ਜਿਹੜਾ ਉਹ ਜੂਝੇ, ਸ਼ਹੀਦੀਆਂ ਪਾਈਆਂ। ਔਰ ਇਹ ਕਹਾਣੀ ਇਹਨਾਂ ਦੀ ਕੰਪਲੀਟ ਨਹੀਂ ਹੋਏਗੀ ਜੇ ਅਸੀਂ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ ਉਹਨਾਂ ਦਾ ਜ਼ਿਕਰ ਨਾ ਕਰੀਏ, ਜਿਹੜੇ ਕਿ ਇਸ ਕੇਸ ਦੀ ਰੂਹੇ ਰਵਾਂ ਸਨ। ਭਾਈ ਰਾਜੋਆਣੇ ਦਾ ਅਸੀਂ ਜ਼ਿਕਰ ਕੀਤਾ ਔਰ ਪਿਛਲੇ ਦਿਨਾਂ 'ਚ ਹੀ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਇੱਕ ਪੱਤਰ ਲੰਬਾ ਚੌੜਾ ਜਿਹੜਾ ਉਹਨਾਂ ਨੇ ਰਾਸ਼ਟਰਪਤੀ ਨੂੰ ਐਡਰੈਸ ਕੀਤਾ, ਜਿਹਦੇ 'ਚ ਉਹਨਾਂ ਨੇ ਬੜੇ ਬੇਖੌਫ ਅੰਦਾਜ਼ ਦੇ ਵਿੱਚ ਉਹਨਾਂ ਦੇ ਸਿਸਟਮ ਨੂੰ ਨਕਾਰਿਆ ਔਰ ਬੜੇ ਬੋਲਡ ਸ਼ਬਦਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਆ ਜੋ ਵੀ ਹੈ ਇਹਦਾ ਫੈਸਲਾ ਸੁਣਾਓ ਔਰ ਸਾਡਾ ਤੁਹਾਡੇ ਸਿਸਟਮ ਦੇ ਵਿੱਚ ਕੋਈ ਯਕੀਨ ਨਹੀਂ ਹੈ, ਅਸੀਂ ਤਾਂ ਇੱਕ ਸੱਚ ਦਾ ਰਾਜ ਸਿਰਜਣ ਦੇ ਲਈ ਨਿਕਲੇ ਹੋਏ ਹਾਂ। ਔਰ ਜਦੋਂ ਤੁਸੀਂ ਇਸ ਪੱਤਰ ਨੂੰ ਪੜ੍ਹਦੇ ਹੋ ਤਾਂ ਇਹਦੇ 'ਚੋਂ ਤੁਹਾਨੂੰ ਜਿਵੇਂ ਜਿੰਦੇ ਸੁੱਖੇ ਨੇ ਪੂਨਾ ਜੇਲ੍ਹ 'ਚੋਂ ਰਾਸ਼ਟਰਪਤੀ ਨੂੰ ਲਿਖਿਆ ਸੀ ਉਸ ਦੀਆਂ ਵਾਈਬਸ ਮਿਲਦੀਆਂ ਨੇ। ਔਰ ਭਾਈ ਜਗਤਾਰ ਸਿੰਘ ਹਵਾਰਾ ਅੱਜ ਹੀ ਜਦੋਂ ਮੈਂ ਦੇਖ ਰਿਹਾ ਸੀ ਕਿ ਉਹਨਾਂ ਨੂੰ ਦਿੱਲੀ ਕੋਰਟ ਦੇ ਵਿੱਚ ਉਵੇਂ ਹੀ ਬੇੜੀਆਂ ਦੇ ਵਿੱਚ ਜਕੜੇ ਹੋਏ ਹੱਥਕੜੀਆਂ 'ਚ, ਔਰ ਉਹਨਾਂ ਨੇ ਜਿੱਥੇ ਇਹ ਮੰਗ ਕੀਤੀ ਕਿ ਭਾਈ ਇੱਕ ਪਾਸੇ ਤਾਂ 2012 'ਚ ਜਥੇਦਾਰ ਅਕਾਲ ਤਖਤ ਨੇ ਭਾਈ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਐਲਾਨੇ, ਤੇ ਉਹਨਾਂ ਦੀ ਪਿਕਚਰ ਜਿਹੜੀ ਹੈ ਉਹ ਅਜੇ ਤੱਕ ਵੀ ਅਜਾਇਬ ਘਰ 'ਚ ਨਹੀਂ ਲੱਗੀ। ਸੋ ਉਹਨਾਂ ਨੇ ਮੰਗ ਕੀਤੀ ਹੈ ਕਿ ਅਜਾਇਬ ਘਰ ਚਲਾਈ ਜਾਏ ਔਰ ਉਹਨਾਂ ਨੇ ਸਾਰੇ ਸਿੱਖਾਂ ਨੂੰ ਇਹ ਅਪੀਲ ਵੀ ਕੀਤੀ ਕੌਮ ਨੂੰ ਕਿ ਥਾਂ ਥਾਈਂ ਜਿਹੜੀ ਹੈ ਉਹਨਾਂ ਦੀ ਯਾਦ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਮਨਾਈ ਜਾਏ। ਅਸੀਂ ਇਸ ਮੌਕੇ ਦੇ ਉੱਤੇ ਜਿੱਥੇ ਅੱਜ ਸਾਡਾ ਨਿਊਜ਼ ਬੁਲੇਟਿਨ ਜਿਹੜਾ ਹੈ ਉਹ ਸ਼ਾਰਪ 9 ਵਜੇ ਹੋਏਗਾ 17 ਮਿੰਟ ਦੇ ਕਰੀਬ, ਔਰ ਜਿਹੜੀ ਅਰਦਾਸ ਅਕਾਲ ਤਖਤ ਸਾਹਿਬ ਤੇ ਹੋਈ, ਮੁੱਖ ਸਮਾਗਮ ਅਕਾਲ ਤਖਤ ਸਾਹਿਬ ਦਾ, ਉਹਨੂੰ ਵੀ ਨਿਊਜ਼ ਬੁਲੇਟਿਨ 'ਚ ਕਵਰ ਕੀਤਾ ਜਾਏਗਾ। ਔਰ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਇਹ ਜ਼ਰੂਰ ਗੁਜ਼ਾਰਿਸ਼ ਕਰਾਂਗੇ ਕਿ ਨਿਊਜ਼ ਬੁਲੇਟਿਨ ਜਿਉਂ ਹੀ 8 ਤੋਂ 9 ਖਤਮ ਹੋਏਗਾ ਪ੍ਰੋਗਰਾਮ, 9 ਵਜੇ ਸ਼ਾਰਪ ਨਿਊਜ਼ ਚੱਲਣਗੀਆਂ। ਸੋ ਅੱਜ ਵੀ ਜਿਹੜੀ ਖਾਸ ਤੌਰ ਤੇ ਇਹ ਲੀਡ ਨਿਊਜ਼ ਹੋਏਗੀ। ਇਸ ਤੋਂ ਇਲਾਵਾ ਜਿਹੜਾ ਗੁਰੂ ਲਾਦੋਰੇ ਸਮਾਗਮ ਇੱਥੇ ਸਮੋਕੀ ਪਾਰਕ ਨਿਊਯਾਰਕ 'ਚ ਹੋਇਆ ਔਰ ਬਾਕੀ ਅਹਿਮੀਅਤ ਵਾਲੀਆਂ ਖਬਰਾਂ ਵੀ। ਸੋ ਸਾਡੀ ਜਿਹੜੀ ਪੂਰੀ ਟੀਮ ਹੁਣ ਨਿਊਜ਼ ਸੈਕਸ਼ਨ ਤੇ ਕੰਮ ਕਰਦੀ ਹੈ, ਬਹੁਤ ਮਿਹਨਤ ਕਰ ਰਹੇ ਨੇ। ਸੋ ਅਸੀਂ ਸਗੋਂ ਇਹ ਵੀ ਕਰਾਂਗੇ ਬੇਨਤੀ ਕਿ ਜਿੱਥੇ ਜਿੱਥੇ ਵੀ ਕੋਈ ਨਿਊਜ਼ ਆਈਟਮ ਜਾਂ ਕੋਈ ਇਵੈਂਟ ਹੁੰਦੀ ਹੈ ਉੱਥੇ ਸਾਡੇ ਦਰਸ਼ਕ, ਸਾਡੇ ਸਰੋਤੇ ਉਹਨੂੰ ਬੇਸ਼ੱਕ ਅੱਜ ਕੱਲ੍ਹ WhatsApp ਹੋਏ, ਦੂਜਾ ਹੋਏ, ਮਿੰਟ 2 ਮਿੰਟ ਦੀ ਨਿਊਜ਼ ਵੀ ਕੋਈ ਵੀ ਝਲਕੀ ਉਹਦੀ ਬਰੀਫਿੰਗ ਉਹ ਜਿਹੜਾ ਸਾਨੂੰ ਭੇਜਣ ਤਾਂ ਕਿ ਅਸੀਂ ਉਹਨੂੰ ਆਪਣੇ ਰੈਗੂਲਰ ਨਿਊਜ਼ ਬੁਲੇਟਿਨ ਦਾ ਹਿੱਸਾ ਵੀ ਬਣਾਈਏ। ਔਰ ਇਸ ਦੇ ਨਾਲ ਜਿੱਥੇ ਅਸੀਂ ਭਾਈ ਜਗਤਾਰ ਸਿੰਘ ਹਵਾਰਾ ਦੀ ਕੁਰਬਾਨੀ ਦਾ ਜ਼ਿਕਰ ਕੀਤਾ ਹੈ, ਭਾਈ ਜਗਤਾਰ ਸਿੰਘ ਤਾਰਾ ਜਿਹੜੇ ਕਿ ਇਹ ਸਾਰੇ ਜਿਹੜਾ, ਕਿਉਂਕਿ ਜਦੋਂ ਵੀ ਤੁਸੀਂ ਕੋਈ ਯੋਜਨਾ ਬਣਾਉਂਦੇ ਹੋ ਉਹਦੇ 'ਚ ਕੋਈ ਇੱਕ ਨਹੀਂ ਹੁੰਦਾ, ਇਹਦੇ ਪਿੱਛੇ ਕਿੰਨਿਆਂ ਦੀ ਕੁਰਬਾਨੀ ਹੈ, ਕਿੰਨੇ, ਕੋਈ ਇੰਜੀਨੀਅਰ ਹੈ, ਕੋਈ ਜਿਹੜਾ ਹੁਣ ਚੰਡੀਗੜ੍ਹ ਜੇਲ੍ਹ ਦੇ ਵਿੱਚ ਲਖਵਿੰਦਰ ਸਿੰਘ, ਉਸ ਤੋਂ ਪਹਿਲਾਂ ਇੱਕ ਇੰਜੀਨੀਅਰ ਜਿਹੜੇ ਮੋਹਾਲੀ 'ਚ ਸੀ, ਮੈਨੂੰ ਉਹਨਾਂ ਦਾ ਨਾਂ ਨਹੀਂ ਮੈਂ ਪੈਨ ਡਾਊਨ ਕਰ ਸਕਿਆ, ਕਾਫੀ ਲੰਬਾ ਵਕਤ ਜੇਲ੍ਹ 'ਚ ਰਹਿਣ ਤੋਂ ਬਾਅਦ ਉਹਨਾਂ ਦੀ ਜਿਹੜੀ ਹੈ ਉਹ ਰਿਹਾਈ ਹੋਈ ਹੈ। ਔਰ ਭਾਈ ਜਗਤਾਰ ਸਿੰਘ ਤਾਰਾ ਜਿਨ੍ਹਾਂ ਨੂੰ ਹੁਣ ਇਸ ਕੇਸ ਦੇ ਵਿੱਚ ਇਨਵੋਲਵ ਕੀਤਾ ਗਿਆ ਕਿਉਂਕਿ ਇਹ ਬੜੈਲ ਜੇਲ੍ਹ 'ਚੋਂ ਨਿਕਲ ਗਏ ਸੀ ਔਰ ਥਾਈਲੈਂਡ ਤੋਂ ਉਹਨਾਂ ਨੂੰ ਐਕਸਟ੍ਰਾਡਾਈਟ ਕਰਕੇ ਲਗਾਏ ਨੇ, ਔਰ ਉਹਨਾਂ ਨੇ ਵੀ ਪੂਰੀ ਅਣਖ ਦੇ ਨਾਲ ਇਹ ਕਿਹਾ ਕਿ ਜੀ ਮੇਰਾ ਤੁਹਾਡੇ ਕਿਸੇ ਅਦਾਲਤੀ ਸਿਸਟਮ 'ਚ ਯਕੀਨ ਨਹੀਂ ਹੈ ਔਰ ਮੈਂ ਬਿਲਕੁਲ ਡਿਫੈਂਡ ਨਹੀਂ ਕਰਨਾ ਆਪਣੇ ਆਪ ਨੂੰ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀਆਂ ਆਵਾਜ਼ਾਂ ਅੱਜ ਤੱਕ ਵੀ ਅਸੀਂ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦੇ ਹਾਂ ਜਾਂ ਸੈਲੀਬ੍ਰੇਟ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਅੰਗਰੇਜ਼ਾਂ ਦੀਆਂ ਅਦਾਲਤਾਂ 'ਚ ਖਲੋ ਕੇ ਕਿਹਾ ਸੀ ਕਿ ਅਸੀਂ ਤੁਹਾਡੇ ਕਾਨੂੰਨ, ਤੁਹਾਡੀਆਂ ਅਦਾਲਤਾਂ 'ਚ ਕੋਈ ਸਾਨੂੰ ਯਕੀਨ ਨਹੀਂ ਕਿਉਂਕਿ ਤੁਹਾਡੇ ਇੱਥੇ ਅਪੀਲ, ਵਕੀਲ, ਦਲੀਲ ਦੀ ਕੋਈ ਥਾਂ ਨਹੀਂ ਹੈ। ਔਰ ਉਹਨਾਂ ਨੇ ਬੰਬ ਧਮਾਕਿਆਂ ਨੂੰ ਇਹ ਕਹਿ ਕੇ ਜਸਟੀਫਾਈ ਕੀਤਾ ਸੀ ਕਿ ਜਦੋਂ ਕੋਈ ਹਕੂਮਤ ਕੰਨਾਂ ਤੋਂ ਬੋਲੀ, ਅੱਖਾਂ ਤੋਂ ਅੰਨੀ ਹੋਏ ਤੇ ਫਿਰ ਉਹਨਾਂ ਨੂੰ ਸੁਣਾਉਣ ਦੇ ਲਈ ਧਮਾਕੇ ਕਰਨੇ ਪੈਂਦੇ ਨੇ। ਸੋ ਉਹਨਾਂ ਨੂੰ ਜਿਹੜੇ ਅੱਜ ਉਹਨਾਂ ਖੁਫੀਆ ਡਾਕੂਮੈਂਟ ਵੀ ਜਿਹੜੇ ਉਸ ਜ਼ਮਾਨੇ ਦੇ ਲੱਭ ਕੇ ਭਗਤ ਸਿੰਘ ਦੀਆਂ ਸਪੀਚਾਂ ਲੱਭਦੇ ਨੇ ਕਿ ਜੀ ਉਹਨਾਂ ਨੇ ਜੱਜ ਨੂੰ ਕਿਵੇਂ ਚੈਲੰਜ ਕੀਤਾ,
ਉਹਨਾਂ ਨੂੰ ਇਹ ਨੌਜਵਾਨ ਕਿਉਂ ਨਹੀਂ ਨਜ਼ਰ ਆਉਂਦੇ? ਜਦੋਂ ਬਲਵੰਤ ਸਿੰਘ ਰਾਜੋਆਣਾ ਗਰਜਦੇ ਨੇ ਅਦਾਲਤਾਂ ਦੇ ਵਿੱਚ ਜਾ ਕੇ, ਜੱਜਾਂ ਦੀ ਕਚਹਿਰੀਆਂ 'ਚ ਖਾਲਿਸਤਾਨ ਜ਼ਿੰਦਾਬਾਦ ਗੂੰਜਦਾ, ਜਦੋਂ ਭਾਈ ਜਗਤਾਰ ਸਿੰਘ ਹਵਾਰਾ ਬੇੜੀਆਂ 'ਚ ਜਕੜੇ ਹੱਥਕੜੀਆਂ 'ਚ ਜਿਹੜੇ ਨੇ ਬੰਨੇ ਹੋਏ ਉਹ ਬੁਲੰਦ ਆਜ਼ਾਦੀ ਦੇ ਤਰਾਨੇ ਗਾਉਂਦੇ ਨੇ, ਜਾਂ ਭਾਈ ਜਗਤਾਰ ਸਿੰਘ ਤਾਰਾ ਅਦਾਲਤ 'ਚ ਖਲੋ ਕੇ ਕਹਿੰਦਾ ਵੀ ਤੁਹਾਡੇ ਇਸ ਸਿਸਟਮ ਤੇ ਕੋਈ ਯਕੀਨ ਨਹੀਂ, ਤੇ ਫਿਰ ਇਹਨਾਂ 'ਚ ਤੇ ਜਿਹੜੇ ਪੁਰਾਣੇ ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਵਰਗੇ ਜਿਹੜੇ ਅਣਖੀਰ ਸ਼ਹੀਦ ਊਧਮ ਸਿੰਘ, ਕਿਉਂਕਿ ਇਹ ਟਰਾਇਓ ਹੈ ਜਿਨ੍ਹਾਂ ਦੇ ਉੱਤੇ ਫਖਰ ਕੀਤਾ ਜਾਂਦਾ ਹੈ ਔਰ ਸੱਚਮੁੱਚ ਫਖਰਯੋਗ ਨੇ। ਊਧਮ ਸਿੰਘ ਨੇ ਲੰਡਨ ਦੀ ਅਦਾਲਤ 'ਚ ਜੱਜ ਨੂੰ ਜਿਹੜਾ ਉਹ ਕਰਸ ਕੀਤਾ ਕਿ ਵੀ ਤੇਰੇ ਪੱਲੇ ਕੀ ਹੈ, ਮੈਂ ਤਾਂ ਮੰਨਦਾ ਹੀ ਨਹੀਂ ਤੁਹਾਡੇ ਕਿਸੇ ਕਾਨੂੰਨ ਨੂੰ। ਔਰ ਇਹੀ ਗੱਲ 19-20 ਸਾਲਾਂ ਦੇ ਕਰਤਾਰ ਸਿੰਘ ਸਰਾਭੇ ਨੇ ਲਾਹੌਰ ਦੀ ਅਦਾਲਤ 'ਚ ਖਲੋ ਕੇ ਕਹੀ, ਔਰ ਇਹੀ ਗੱਲ ਲਾਹੌਰ ਦੇ ਕੇਸ ਦੇ ਵਿੱਚ, ਕਿਉਂਕਿ ਸਾਂਡਰਸ ਉੱਥੇ ਮਾਰਿਆ ਗਿਆ ਸੀ, ਉਹਦੇ 'ਚ ਹੀ ਭਗਤ ਸਿੰਘ ਨੇ ਕਹੀ। ਹੁਣ ਇੱਕ ਪਾਸੇ ਅਸੀਂ ਇੱਥੇ ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦੀਆਂ ਐਨੀਵਰਸਰੀਜ਼ ਨੇ, ਪਰ ਜਿਹੜੇ ਅੱਜ ਸਾਡੀਆਂ ਅੱਖਾਂ ਸਾਹਮਣੇ ਸਾਡੇ ਨਾਇਕ ਨੇ, ਜਿਹੜੇ ਉਵੇਂ ਹੀ ਸਿਸਟਮ ਨੂੰ ਚੈਲੰਜ ਕਰ ਰਹੇ ਨੇ, ਉਹਨਾਂ ਨੂੰ ਅਸੀਂ ਜਿਹੜਾ ਉਹਨਾਂ ਦੀ ਕੁਰਬਾਨੀ ਨੂੰ ਜਾਂ ਉਹਨਾਂ ਦੇ ਕਾਜ਼ ਨੂੰ ਮੰਨਣ ਨੂੰ ਵੀ ਤਿਆਰ ਨਹੀਂ ਹੈ। ਸੋ ਅਸੀਂ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਜਿਹੜਾ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ, ਔਰ ਅਸੀਂ ਸਮਝਦੇ ਹਾਂ ਕਿ ਇਹ ਸਿਰਫ ਇੱਕ ਦੁਸ਼ਟ ਦਾ ਹੀ ਕਤਲ ਨਹੀਂ ਸੀ, ਇਹਦੇ ਨਾਲ ਇਤਿਹਾਸ, ਜਦੋਂ ਅਸੀਂ ਮੱਸਾ ਰੰਗੜ ਜਾਂ ਇੰਦਰਾ ਗਾਂਧੀ ਜਾਂ ਵੈਦਿਆ ਇਹਨਾਂ ਨੂੰ ਇਕੁਏਟ ਕਰਦੇ ਹਾਂ, ਤੇ ਫਿਰ ਇਸ ਮੁੱਖ ਮੰਤਰੀ ਬੇਅੰਤੇ ਦੀਆਂ ਕਰਤੂਤਾਂ ਜਿਹੜੀਆਂ ਨੇ ਉਹ ਕਿਸੇ ਤਰ੍ਹਾਂ ਵੀ ਜਿਹੜੇ 18ਵੀਂ ਸਦੀ ਦੇ ਵਿੱਚ ਜ਼ਕਰੀਆ ਖਾਨ ਵਰਗੇ, ਖਾਨ ਬਹਾਦਰ ਵਰਗੇ ਜਾਂ ਲੱਖੂ ਵਰਗੇ, ਲਖਪਤ ਰਾਏ ਵਰਗੇ ਕਾਤਲ ਹੋਏ, ਜਿਨ੍ਹਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ, ਜਿਨ੍ਹਾਂ ਨੇ ਸਿੱਖਾਂ ਦਾ ਸ਼ਿਕਾਰ ਕੀਤਾ, ਜਿਨ੍ਹਾਂ ਨੇ ਔਰਤਾਂ ਔਰ ਬੱਚਿਆਂ ਦੇ ਉੱਤੇ ਜ਼ੁਲਮ ਕੀਤੇ, ਉਹ ਤਾਂ 18ਵੀਂ ਸਦੀ ਦੀ ਗੱਲ ਸੀ। ਉਹਨਾਂ ਦਾ ਤਾਂ ਜਿਹੜਾ ਡਿਫਰੈਂਟ ਸੀ ਸਾਰਾ ਹੀ ਪਾਰਟ, ਉਹ ਤਾਂ ਹੈ ਹੀ ਜਿਹੜੇ ਨੇ ਉਹ ਮੋਨਾਰਕੀ ਸੀ। ਪਰ ਇਸ ਮੁਲਕ ਦੇ ਵਿੱਚ ਲੋਕਤੰਤਰ ਦੇ ਨਾਂ ਥੱਲੇ ਜਿਹੜਾ ਮੁਲਕ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਕਹਿੰਦਾ, ਕਿਵੇਂ ਦਿੱਲੀ ਦੇ ਹਾਕਮਾਂ ਨੇ ਇਹਨਾਂ ਦੇ ਹੱਥ 'ਚ ਪਾਵਰ ਦਿੱਤੀ ਕਿ ਭਾਈ ਤੁਸੀਂ ਸਫਾਇਆ ਕਰ ਦਿਓ ਇਸ ਕੌਮ ਦਾ ਔਰ ਕੋਈ ਪਰਵਾਹ ਨਾ ਕਰੋ, ਅਸੀਂ ਤੁਹਾਨੂੰ ਜਿਹੜਾ ਤੱਤੀ ਵਾਹ ਨਹੀਂ ਜਿਹੜੀ ਹੈ ਲੱਗਣ ਦਿੰਦੇ। ਔਰ ਅੱਜ ਤੱਕ ਵੀ ਹੁਣ ਇਸ ਵਾਕਿਆ ਨੂੰ ਵੀ, ਉਹਨੂੰ ਮਰੇ ਨੂੰ ਵੀ 20 ਸਾਲ ਹੋ ਗਏ, ਲੇਕਿਨ ਇਹਦੇ ਬਾਵਜੂਦ ਕਿ ਜਿਹੜੇ ਕਾਤਲ ਪੁਲਸੀਏ ਜਿਨ੍ਹਾਂ ਨੇ ਉਹਨਾਂ ਸਾਰੇ ਆਰਡਰਸ ਨੂੰ ਅੱਗੇ ਤੋਰਿਆ, KP ਗਿੱਲ ਦੇ ਉਸ ਬੁੱਚਰ ਗਿੱਲ ਦੀ ਕਮਾਂਡ ਥੱਲੇ, ਅੱਜ ਸੁਮੇਧ ਸੈਣੀ ਡਾਇਰੈਕਟਰ ਜਨਰਲ ਪੁਲਿਸ ਹੈ ਪੰਜਾਬ ਦਾ, ਉਹੀ ਇਜ਼ਹਾਰ ਆਲਮ, ਉਹੀ ਸਾਰੇ ਜਿਹੜੇ ਲੋਕ ਨੇ ਕਿਵੇਂ ਉੱਚ ਅਹੁਦਿਆਂ ਤੇ ਜਾ ਕੇ ਰਿਟਾਇਰ ਹੋਏ ਨੇ ਜਾਂ ਅੱਜ ਵੀ ਜਿਹੜੇ ਨੇ ਨੌਕਰੀ 'ਚ ਨੇ। ਸੋ ਜੇ ਜ਼ੁਲਮ ਕਰਨ ਵਾਲਿਆਂ ਦਾ ਜਿਹੜਾ ਉਹ ਜ਼ੁਲਮ ਦਾ ਝੱਖੜ ਹੈ ਉਹ ਅੱਜ ਵੀ ਝੁੱਲ ਰਿਹਾ, ਤੇ ਫਿਰ ਗੁਰੂ ਕਲਗੀਧਰ ਦੇ ਸਪੁੱਤਰ ਸਪੁੱਤਰੀਆਂ ਵੀ ਉਸੇ ਹੀ ਅਣਖ ਦੇ ਨਾਲ, ਉਸੇ ਹੀ ਆਨ ਦੇ ਨਾਲ ਜਿਹੜਾ ਉਹ ਇਨਸਾਫ ਲੈਣ ਦੇ ਲਈ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸੱਤਾ ਸੰਪੰਨ ਦੇਸ਼ ਖਾਲਿਸਤਾਨ ਦੀ ਕਾਇਮੀ ਲਈ ਜੂਝ ਰਹੇ ਨੇ। ਔਰ ਜਦੋਂ ਤੱਕ ਅਸੀਂ ਆਪਣੇ ਨਿਸ਼ਾਨੇ ਤੇ ਦ੍ਰਿੜਤਾ ਨਾਲ ਤੁਰਦੇ ਰਵਾਂਗੇ, ਉਦੋਂ ਤੱਕ ਇਹ ਦੁਸ਼ਮਣ ਨੂੰ ਵੀ ਵੰਗਾਰ ਹੈ। ਬੇਸ਼ੱਕ ਸਾਡਾ ਇੱਕ ਵੱਡਾ ਤਬਕਾ ਨਿਸਲ ਹੋ ਕੇ ਬੈਠ ਗਿਆ ਹੋਏ, ਉਹਨੂੰ ਲੱਗਦਾ ਹੋਏ ਕਿ ਜੀ ਨਹੀਂ ਅਸੀਂ ਤਾਂ ਹਾਰ ਗਏ, ਅਸੀਂ ਤਾਂ ਬਹੁਤ ਕਮਜ਼ੋਰ ਹੈ, ਪਰ ਸਾਡੇ ਦੁਸ਼ਮਣ ਨੂੰ ਇਸ ਬਾਰੇ ਕੋਈ ਭੁਲੇਖਾ ਨਹੀਂ ਹੈ ਕਿ ਇਸ ਕੌਮ ਦੇ ਵਿੱਚ ਕਿਸ ਕਦਰ ਗੁਰੂ ਕਲਗੀਧਰ ਦੀ ਕਲਾ ਜਿਹੜੀ ਹੈ ਉਹ ਵਾਪਰਦੀ ਹੈ ਹਮੇਸ਼ਾ। ਔਰ ਜਿਉਂ-ਜਿਉਂ ਜ਼ੁਲਮ ਕਰਨ ਵਾਲੇ ਸਾਹਮਣੇ ਆਉਂਦੇ ਨੇ ਜ਼ੁਲਮ ਕਰਕੇ, ਉਹਨਾਂ ਨੂੰ ਉਹਨਾਂ ਦੀ ਬਣਦੀ ਜਿਹੜੀ ਹੈ ਭਾਜੀ ਉਹ ਗੁਰੂ ਕੇ ਸਪੁੱਤਰ ਸਪੁੱਤਰੀਆਂ ਮੋੜਦੇ ਨੇ। ਸੋ ਅਸੀਂ ਆਪਣਾ ਅੱਜ ਇਹ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ, ਔਰ ਜਿਹੜੇ ਜੇਲ੍ਹਾਂ ਦੇ ਵਿੱਚ ਸਾਡੇ ਬੈਠੇ ਵੀਰ ਨੇ ਉਹਨਾਂ ਸਮੂਹ ਵੀਰਾਂ ਦੀ ਚੜ੍ਹਦੀ ਕਲਾ ਦੇ ਲਈ ਗੁਰੂ ਚਰਨਾਂ ਵਿੱਚ ਅਰਦਾਸ ਵੀ ਕਰਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।